ਕਿ ਪੰਜਾਬ ਦੇ ਵਿੱਚ ਇਸ ਵੇਲੇ ਸਭ ਤੋਂ ਵੱਡੀ ਸਿਆਸੀ ਹਲਚਲ ਤੋਂ ਪੰਜਾਬ ਦੇ ਵਿੱਚ ਵਿਰੋਧੀ ਧਿਰ ਦੇ ਸਾਬਕਾ ਆਗੂ ਤੇ ਪੰਜਾਬ ਕਾਂਗਰਸ ਦੇ ਕਿਸਾਨ ਵਿੰਗ ਦੇ ਨੈਸ਼ਨਲ ਆਗੂ ਸੁਖਪਾਲ ਖਹਿਰਾ ਨੂੰ ਚੱਕ ਲਿਆ ਗਿਆ, ਗ੍ਰਿਫਤਾਰ ਕਰ ਲਿਆ ਗਿਆ। ਖਬਰ ਬਹੁਤ ਵੱਡੀ ਆ ਰਹੀ ਹੈ ਇਸ ਵੇਲੇ ਪੰਜਾਬ ਦੇ ਸਿਆਸਤ ਦੇ ਲਿਹਾਜ਼ ਦੇ ਨਾਲ। ਖਹਿਰਾ ਜਿਨ੍ਹਾਂ ਦੇ ਬਾਰੇ ਕਿਹਾ ਜਾਂਦਾ ਕਿ ਪੰਜਾਬ ਸਰਕਾਰ ਨੂੰ ਲੈ ਕੇ ਅਕਸਰ ਟਕੋਰਾਂ ਕਰਦੇ ਨੇ, ਤੰਜ਼ ਕਰਦੇ ਨੇ। ਹਾਲ ਹੀ ਦਿਨਾਂ ਦੇ ਵਿੱਚ ਉਹਨਾਂ ਨੇ ਰਾਘਵ ਚੱਡਾ ਦੇ ਵਿਆਹ ਨੂੰ ਲੈ ਕੇ ਖਰਚਿਆਂ ਤੇ ਸਵਾਲ ਚੁੱਕੇ ਸੀ। ਇਸ ਤੋਂ ਇਲਾਵਾ ਭਗਵੰਤ ਮਾਨ ਸਰਕਾਰ ਨੂੰ ਉਹ ਭਾਰਤ ਕੈਨੇਡਾ ਵਿਵਾਦ, ਭਾਰਤ ਕੈਨੇਡਾ ਮਸਲੇ ਤੇ, ਭਾਈ ਹਰਦੀਪ ਸਿੰਘ ਨਿੱਜਰ ਕਤਲकांड ਦੇ ਮਸਲੇ ਤੇ ਵੀ ਜਿਹੜੀ ਪੰਜਾਬ ਸਰਕਾਰ ਹੈ, ਮਾਨ ਸਰਕਾਰ ਹੈ, ਖਾਸ ਕਰਕੇ ਉਹਦੀ ਚੁੱਪ ਤੇ ਸਵਾਲ ਖੜੇ ਕਰ ਚੁੱਕੇ ਨੇ। ਇਸ ਤੋਂ ਇਲਾਵਾ ਖਹਿਰਾ ਹਰ ਮਸਲੇ ਦੇ ਵਿੱਚ ਐਕਟਿਵ ਰਹਿੰਦੇ ਨੇ, ਬੋਲਦੇ ਰਹਿੰਦੇ ਨੇ ਤੇ ਇਸ ਵੇਲੇ ਵਿਰੋਧੀ ਸਫਾਂ ਦੇ ਵਿੱਚ, ਵਿਰੋਧੀ ਧਿਰਾਂ ਦੇ ਵਿੱਚ ਵਿਚਰਨ ਵਾਲੇ ਉਹ ਆਗੂ ਨੇ ਜਿਹੜੇ ਪੰਜਾਬ ਸਰਕਾਰ ਤੇ ਨਿਸ਼ਾਨਾ ਲਾਉਣ ਦਾ ਕੋਈ ਵੀ ਮੌਕਾ ਨਹੀਂ ਛੱਡਦੇ। ਸ਼ਰਮਾ ਜੀ, ਇਸੇ ਖਬਰ ਤੋਂ ਸ਼ੁਰੂਆਤ ਕਰ ਲਈਏ। ਕਦੋਂ ਕੁ ਹੋਈ ਹੈ ਕਾਰਵਾਈ ਤੇ ਇਸ ਵੇਲੇ ਦੀ ਕੀ ਹੈ ਸਥਿਤੀ, ਕੀ ਜਾਣਕਾਰੀ ਹੈ ਤੁਹਾਡੇ ਕੋਲ ਇਸ ਖਬਰ ਦੀ ਬਾਬਤ? ਤਾਜ਼ਾ ਸਥਿਤੀ ਇਹ ਹੈ ਜੀ ਕਿ ਸੁਖਪਾਲ ਖਹਿਰਾ ਨੂੰ ਚੰਡੀਗੜ੍ਹ ਦੇ ਉਹਨਾਂ ਦੇ ਰਿਹਾਇਸ਼ ਤੋਂ, ਉਹਨਾਂ ਦੇ ਘਰ ਤੋਂ ਜੀ ਪੰਜਾਬ ਪੁਲਿਸ ਸਵੇਰੇ 5:15 ਵਜੇ ਦੇ ਕਰੀਬ ਛਾਪਾਮਾਰੀ ਕਰਕੇ ਚੱਕ ਕੇ ਲੈ ਗਈ ਹੈ, ਗ੍ਰਿਫਤਾਰ ਕਰਕੇ ਲੈ ਗਈ ਹੈ। ਸੁਖਪਾਲ ਖਹਿਰੇ ਨੇ ਖੁਦ ਦਾਅਵਾ ਕੀਤਾ ਕਿ ਮੈਨੂੰ ਜਲਾਲਾਬਾਦ ਪੁਲਿਸ ਨੇ ਮੇਰੇ ਘਰ ਆ ਕੇ ਗ੍ਰਿਫਤਾਰ ਕੀਤਾ ਜੀ। ਉਹਨਾਂ ਦੀ ਉਹ ਵੀਡੀਓ ਕਲਿੱਪ ਸਾਹਮਣੇ ਆ ਰਹੀ ਨੇ ਜਦੋਂ ਕਰੋਨਾ ਨਾਲ ਪੁਲਿਸ ਨਾਲ ਉਹ ਤਕਰਾਰ ਕਰਦੇ ਨਜ਼ਰ ਆਉਂਦੇ ਨੇ, ਉਹ ਸਵਾਲ ਕਰਦੇ ਨਜ਼ਰ ਆਉਂਦੇ ਨੇ ਕਿ ਤੁਸੀਂ ਮੇਰੇ ਘਰ ਦੇ ਅੰਦਰ ਬੈਡਰੂਮ ਤੱਕ ਕਿਵੇਂ ਆ ਗਏ, ਮੇਰੇ ਅੰਦਰ ਇੱਥੇ ਪਰਿਵਾਰ ਬਸਦਾ, ਬੱਚੇ ਬਸਦੇ ਨੇ, ਤੁਹਾਨੂੰ ਇੰਨਾ ਸਿਸਟਮ ਨਹੀਂ ਗਾ। ਕਹਿੰਦੇ ਕੇਂਦਰ ਦੀਆਂ ਟੀਮਾਂ ਵੀ ਆਈਆਂ ਸੀ, ਪੂਰਾ ਦਸਤਾਵੇਜ਼ ਲੈ ਕੇ ਆਈਆਂ ਸੀ, ਸਾਰਾ ਕੁਝ ਸੀ। ਜੇ ਘਰ 'ਚ ਦਾਖਲ ਹੋਏ ਸੀ ਤਾਂ ਔਰਤਾਂ ਉਹਨਾਂ ਦੇ ਨਾਲ ਸੀ, ਤੁਸੀਂ ਕਿਵੇਂ ਇੱਧਰ ਦਾਖਲ ਹੋ ਰਹੇ ਹੋ? ਤੇ ਪਰ ਪੰਜਾਬ ਪੁਲਿਸ ਕਹਿੰਦੇ ਨਹੀਂ ਜੀ, ਆ NDPS ਦਾ ਮਾਮਲਾ ਜੀ ਤੁਹਾਡਾ ਪੁਰਾਣਾ, ਉਸ ਮਾਮਲੇ 'ਚੋਂ। ਕਹਿੰਦਾ ਠੀਕ ਹੈ, NDPS ਹੋਵੇ, ਕੋਈ ਮਸਲਾ ਨਹੀਂ, ਪਰ ਮੈਨੂੰ ਵਾਰੰਟ ਤਾਂ ਦਿਖਾਓ, ਮੈਨੂੰ ਗ੍ਰਿਫਤਾਰੀ ਆਰਡਰ ਤਾਂ ਦਿਖਾਓ। ਤੁਸੀਂ ਚੰਡੀਗੜ੍ਹ 'ਚ ਆਏ ਹੋ, ਚੰਡੀਗੜ੍ਹ ਦੀ ਪੁਲਿਸ ਦਿਖਾਓ ਕਿੱਥੇ ਆ ਤੁਹਾਡੇ ਨਾਲ। ਸੋ ਇਹੋ ਜਿਹੇ ਕਿੰਨੇ ਸਵਾਲ ਕਰਦੇ ਨਜ਼ਰ ਆਉਂਦੇ ਨੇ। ਪਰ ਉਹਦੇ ਬਾਵਜੂਦ ਤਾਜ਼ਾ ਖਬਰ ਇਹੀ ਹੈ ਕਿ ਜਲਾਲਾਬਾਦ ਪੁਲਿਸ ਨੇ ਸੁਖਪਾਲ ਸਿੰਘ ਖਹਿਰਾ ਨੂੰ ਚੰਡੀਗੜ੍ਹ ਦੇ ਉਹਨਾਂ ਦੇ 5 ਸੈਕਟਰ ਵਾਲੀ ਰਿਹਾਇਸ਼ ਤੋਂ ਅੱਜ ਤੜਕੇ 5-5:30 ਵਜੇ ਦੇ ਦਰਮਿਆਨ ਗ੍ਰਿਫਤਾਰ ਕਰ ਲਿਆ। ਸੋ ਇਹ ਬਿਲਕੁਲ ਦਰੁਸਤ ਹੈ ਕਿ ਸੁਖਪਾਲ ਖਹਿਰਾ ਬੇਸ਼ੱਕ ਕਦੇ ਕਾਂਗਰਸੀ ਲੀਡਰ ਸੀ, ਬੇਸ਼ੱਕ ਕਦੇ ਆਮ ਆਦਮੀ ਪਾਰਟੀ ਦੇ ਲੀਡਰ ਬਣ ਕੇ ਉਹਨਾਂ 'ਚ ਵਿਰੋਧੀ ਧਿਰ ਦੇ ਲੀਡਰ ਰਹੇ, ਕਦੇ ਮੁੜ ਕੇ ਕਾਂਗਰਸੀ ਬਣੇ, ਪਰ ਸੁਖਪਾਲ ਖਹਿਰਾ ਆਪਣੀ ਹੋਂਦ, ਆਪਣੀ ਪਹਿਚਾਣ ਵੱਖਰੀ ਰੱਖਦੇ ਨੇ। ਜੀ ਜੀ ਜੀ। ਉਹ ਜਿੱਥੇ ਵੀ ਖੜਦੇ ਨੇ ਉੱਥੇ ਇੱਕ ਤਾਣ ਕੇ ਬੋਲਦੇ ਜ਼ਰੂਰ ਨਜ਼ਰ ਆਉਂਦੇ ਨੇ, ਚਾਹੇ ਉਹਦੇ ਪਿੱਛੇ ਕੋਈ ਸਿਆਸਤ ਹੀ ਉਹਨਾਂ ਦੀ ਕੰਮ ਕਰਦੀ ਹੋਵੇ, ਚਾਹੇ ਉਹ ਸਿਆਸੀ ਦਾਅਵੇ ਹੋਣ, ਪਰ ਉਹ ਪਾਜ ਉਧੇੜਨ ਦੇ ਲਈ, ਤੱਥਾਂ ਦੇ ਆਧਾਰ ਤੇ ਗੱਲ ਕਰਨ ਦੇ ਲਈ, ਅੰਕੜੇ ਪੇਸ਼ ਕਰਨ ਦੇ ਲਈ ਔਰ ਸਬੂਤਾਂ ਸਣੇ ਗੱਲ ਕਰਨ ਦੇ ਲਈ ਜੇਕਰ ਕੋਈ ਲੀਡਰ ਪੰਜਾਬ 'ਚ ਆਣਾ ਜਾਂਦਾ, ਸੁਖਪਾਲ ਖਹਿਰਾ ਜਾਣਿਆ ਜਾਂਦਾ। ਸੋ ਇਸੇ ਲਈ ਉਹ ਸਮੇਂ-ਸਮੇਂ ਦੀਆਂ ਸਰਕਾਰਾਂ ਨੂੰ ਰੜਕਦੇ ਰਹੇ ਨੇ ਤੇ ਅੱਜ ਦੀ ਸਰਕਾਰ ਦੀ ਰੜਕ ਜ਼ਿਆਦਾ ਇਹੀ ਹੈ ਕਿ ਸਾਡੇ 'ਚੋਂ ਨਿਕਲ ਕੇ ਸਾਨੂੰ ਇਹ ਅੱਖਾਂ ਦਿਖਾ ਰਿਹਾ। ਸੋ ਆਮ ਆਦਮੀ ਪਾਰਟੀ ਨੂੰ ਪੜਾਅ ਦਰ ਪੜਾਅ, ਚਾਹੇ ਉਹ ਰਾਜ ਸਭਾ ਦਾ ਮਸਲਾ ਸੀ, ਚਾਹੇ ਉਹ ਪੰਜਾਬ ਦਾ ਹੱਕੀ ਮਸਲਾ ਸੀ, ਚਾਹੇ ਉਹ ਪੰਜਾਬ ਦੇ ਪਾਣੀਆਂ ਦਾ ਮਸਲਾ ਸੀ, ਚਾਹੇ ਰਾਜਸਥਾਨ ਨੂੰ ਵੱਧ ਪਾਣੀ ਦੇਣ ਦਾ ਮਸਲਾ ਸੀ, ਚਾਹੇ ਪੰਜਾਬ ਦੇ ਹੈਲੀਕਾਪਟਰ ਉਡਾਉਣ ਦਾ ਮਸਲਾ ਸੀ, ਚਾਹੇ ਭਰਤੀਆਂ ਦੇ ਵਿੱਚ ਝੂਠ ਬੋਲਣ ਦਾ ਮਸਲਾ ਸੀ, ਚਾਹੇ ਨੋਟੀਫਿਕੇਸ਼ਨਾਂ ਦੇ ਮਾਮਲੇ ਦੇ ਵਿੱਚ ਝੂਠ ਬੋਲਣ ਦਾ ਮਸਲਾ ਸੀ, ਚਾਹੇ ਰਾਜਪਾਲ ਨਾਲ ਪੇਚ ਦਾ ਮਸਲਾ ਸੀ, ਤੇ ਚਾਹੇ ਉਹਨਾਂ ਰਾਘਵ ਚੱਡਾ ਵਾਲੀ ਗੱਲ ਕਿਹਾ। ਲਓ ਜੀ, 2-2.5 ਲੱਖ ਦੀ ਸਾਲ ਦੀ ਰਜਿਸਟਰੀ, ਉਹ ਹੈ ਆਪਣਾ ਰਿਟਰਨ ਹੈ ਕਿ ਹਾਂ ਜੀ ਮੇਰੀ ਕਮਾਈ ਸਾਲ ਦੀ 2.5 ਲੱਖ ਹੈ ਤੇ ਇੱਕ ਦਿਨ ਦਾ ਕਮਰੇ ਦਾ ਖਰਚਾ 10-10 ਲੱਖ ਹੈ, ਕਿੱਥੋਂ ਆ ਰਿਹਾ ਪੈਸਾ? ਸੋ ਇਹ ਸਾਰੇ ਵਤਾਰਿਆਂ ਨੇ ਪੰਜਾਬ ਸਰਕਾਰ ਨੂੰ ਸੁੱਕਣੇ ਪਾਇਆ ਸੀ ਕਿ ਕੱਲਾ ਸੁਖਪਾਲ ਖਹਿਰਾ ਨਹੀਂ ਸਾਨੂੰ ਟਿਕਣ ਦਿੰਦਾ। ਕੀ ਇਹ ਕਾਰਵਾਈ ਜਲਾਲਾਬਾਦ ਪੁਲਿਸ ਦੀ, ਪੰਜਾਬ ਪੁਲਿਸ ਦੀ ਸਿਰਫ NDPS ਐਕਟ ਦੇ ਤਹਿਤ, ਉਸ ਮਾਮਲੇ ਦੇ ਤਹਿਤ ਹੀ ਹੋਈ ਹੈ? ਜੀ ਜੀ। ਉਸ ਕੇਸ ਨੂੰ ਲੈ ਕੇ ਹੋਈ ਹੈ, ਜਾਂ ਇਹ ਰਾਜਨੀਤਿਕ ਤਕਲੀਫ ਨੂੰ ਲੈ ਕੇ ਹੋਈ ਆ ਕਿ ਭਾਈ ਆ ਇਹਦਾ ਮੂੰਹ ਬੰਦ ਕਰਾਓ, ਇਹ ਸਾਨੂੰ ਟਿਕਣ ਨਹੀਂ ਦਿੰਦਾ? ਕਿੰਨੇ ਮੂੰਹ ਬੰਦ ਕਰਾਓਗੇ ਪੰਜਾਬ 'ਚ? ਕਿੰਨਿਆਂ ਨੂੰ ਚੁੱਪ ਕਰਾਓਗੇ? ਸਵਾਲ ਉਦੋਂ ਹੋਣਗੇ ਜਦੋਂ ਸਰਕਾਰ ਕੁਝ ਗਲਤ ਕਰੂਗੀ। ਉਰੇ ਆਮ ਆਦਮੀ ਪਾਰਟੀ ਨੂੰ ਵੀ ਸਮਝ ਲੈਣਾ ਚਾਹੀਦਾ ਕਿ ਸਵਾਲ ਸਰਕਾਰ ਨੂੰ ਹੁੰਦੇ ਨੇ, ਹਾਰੇ ਹੋਏ ਧਿਰਾਂ ਨੂੰ ਸਵਾਲ ਕਰਨ ਦੀ ਲੋੜ ਨਹੀਂ, ਕਿਉਂਕਿ ਉਹ ਆਪਣੀਆਂ ਗਲਤੀਆਂ ਨਲਾਇਕੀਆਂ ਕਰਕੇ ਹਾਰਾਤੇ ਲੋਕਾਂ ਨੇ। ਜੀ ਜੀ ਜੀ। ਅਕਾਲੀ ਕਾਂਗਰਸੀ ਲੋਕਾਂ ਨੇ ਘਰੇ ਬਿਠਾ ਤੇ ਉਹਨਾਂ ਨੂੰ ਉਹਨਾਂ ਦੀ ਕਰਨੀ ਦਾ ਫਲ ਦੇਤਾ ਤੇ ਤੁਹਾਨੂੰ ਉਮੀਦ ਨਾਲ ਲੈ ਕੇ ਆਏ ਨੇ। ਤੁਸੀਂ ਸਵਾਲ ਕਰਨ ਵਾਲਿਆਂ ਨੂੰ ਜੇਕਰ ਇੰਝ ਨਜਿੱਠੋਗੇ ਤਾਂ ਇਹ ਤੁਹਾਡੇ ਲਈ ਸ਼ੁਭ ਸ਼ਗਨ ਨਹੀਂ ਆ। ਸੋ ਆਮ ਆਦਮੀ ਪਾਰਟੀ ਨੇ ਸੁਖਪਾਲ ਖਹਿਰਾ ਦੀ ਗ੍ਰਿਫਤਾਰੀ ਪਾ ਕੇ ਉਹਦਾ ਮੂੰਹ ਬੰਦ ਨਹੀਂ ਕਰਾਇਆ, ਉਲਟਾ ਉਸ ਨੂੰ ਹੋਰ ਵੱਡਾ ਤੇ ਭਰੋਸੇਯੋਗ ਬਣਾਤਾ ਅੱਜ। ਜੀ। ਸੋ ਅੱਜ ਪੰਜਾਬ ਦੇ ਵਿੱਚ ਨਵੇਕਲੀ ਤਰ੍ਹਾਂ ਦੀ ਚਰਚਾ ਸਵੇਰ ਦੀ ਛਿੜੀ ਆ। ਸੋ 5:30 ਵਜੇ ਤੋਂ ਬਾਅਦ 6 ਵਜੇ ਦੇ ਦਰਮਿਆਨ ਹੀ ਸੋਸ਼ਲ ਮੀਡੀਆ ਤੇ ਹਵਾਲੇ ਨਾਲ ਗੱਲ ਆਉਣੀ ਸ਼ੁਰੂ ਹੋ ਗਈ ਸੀ। ਚੰਡੀਗੜ੍ਹ ਦੇ ਵਿੱਚ ਹਲਚਲ ਸ਼ੁਰੂ ਆ। ਮੀਡੀਆ ਕਰਮੀ ਅੱਜ ਸਵੇਰੇ 6 ਵਜੇ ਦੇ ਕੈਮਰੇ ਚੱਕ ਕੇ ਭੱਜਦੇ ਨਜ਼ਰ ਆ ਰਹੇ ਨੇ। ਸੋ ਕੁਝ ਸਮੇਂ ਤੱਕ ਉਹਨਾਂ ਚੈਨਲਾਂ ਦੇ ਉੱਤੇ ਵੀ ਖਬਰਾਂ ਨਜ਼ਰ ਆਉਣੀਆਂ ਸ਼ੁਰੂ ਹੋਣਗੀਆਂ
ਪਰ ਆਪਾਂ ਕਾਫੀ ਪਹਿਲਾਂ ਚੈਨਲ ਨੂੰ ਇਹ ਗੱਲ ਸਾਂਝੀ ਕਰ ਰਹੇ ਹਾਂ ਆਪਣੇ ਸਰੋਤਿਆਂ ਦਰਸ਼ਕਾਂ ਨਾਲ ਕਿ ਸੁਖਪਾਲ ਖਹਿਰਾ ਨੂੰ ਪੰਜਾਬ ਪੁਲਿਸ ਦੀ ਜਲਾਲਾਬਾਦ ਦੀ ਟੁਕੜੀ ਨੇ ਚੰਡੀਗੜ੍ਹ ਦੇ ਉਹਨਾਂ ਦੇ 5 ਸੈਕਟਰ ਦੇ ਘਰ ਤੋਂ ਤੜਕਸਾਰ ਸਵੇਰੇ NDPS ਦੇ ਇੱਕ ਮਾਮਲੇ ਦੇ ਤਹਿਤ ਗ੍ਰਿਫਤਾਰ ਕਰਨ ਦਾ ਦਮ ਭਰਿਆ ਤੇ ਸੁਖਪਾਲ ਖਹਿਰਾ ਨੇ ਖੁਦ ਕਿਹਾ ਕਿ ਲੋ ਜੀ ਆ ਪੁਲਿਸ ਮੇਰੇ ਘਰੇ ਵੜ ਗਈ, ਮੇਰੇ ਕਮਰੇ 'ਚ ਵੜ ਗਈ, ਹੁਣ ਮੇਰੇ ਬੈਡਰੂਮ ਤੱਕ ਆ ਗਈ, ਨਾ ਵਾਰੰਟ ਦਿਖਾਉਂਦੇ ਨੇ, ਨਾ ਆਰਡਰ ਦਿਖਾਉਂਦੇ, ਨਾ ਗ੍ਰਿਫਤਾਰੀ ਦਾ ਕਾਰਨ ਦੱਸਦੇ ਨੇ, ਨਾ ਚੰਡੀਗੜ੍ਹ ਪੁਲਿਸ ਦੱਸਦੇ ਨੇ ਕਿੱਥੇ ਆ, ਤੇ ਨਾ ਗੱਲਬਾਤ ਕਰਦੇ ਨੇ, ਸਿਰਫ ਧੱਕਾਸ਼ਾਹੀ ਕਰ ਰਹੇ ਨੇ ਤੇ ਆ ਲੈ ਕੇ ਚੱਲੇ ਨੇ। ਮੈਂ ਗ੍ਰਿਫਤਾਰੀ ਦੇਣ ਤੋਂ ਡਰਦਾ ਨਹੀਂ, ਪਰ ਮੇਰਾ ਪੁੱਛਣਾ ਦਾ ਮੇਰਾ ਫਰਜ਼ ਹੈ, ਦੱਸੋ ਸਹੀ। ਸੋ ਜੀ ਸੁਖਪਾਲ ਖਹਿਰਾ ਨੂੰ ਆਖਰ ਪੰਜਾਬ ਪੁਲਿਸ ਨੇ ਜਾਂ ਕਹਿ ਲਈਏ ਪੰਜਾਬ ਸਰਕਾਰ ਦੇ ਹੁਕਮਾਂ ਤੇ ਗ੍ਰਿਫਤਾਰ ਕਰ ਲਿਆ ਗਿਆ। ਜੀ। ਦੇਖੋ ਸ਼ਰਮਾ ਜੀ, ਗੱਲ ਇਹ ਹੈ ਕਿ ਤੁਹਾਡੇ ਵਿਚਾਰਕ ਮਤਭੇਦ ਹੋ ਸਕਦੇ ਨੇ, ਪਾਰਟੀਆਂ ਵਿਚਾਰਕ ਮਤਭੇਦ ਦੇ ਆਧਾਰ ਤੇ ਪਾਰਟੀਆਂ ਬਣਦੀਆਂ ਨਾ। ਤੁਸੀਂ ਕਿੰਨੀਆਂ ਪਾਰਟੀਆਂ ਚੋਂ ਆਏ ਹੋ ਇੱਕ ਡਿਫਰੈਂਟ ਗੱਲ ਹੈ, ਪਰ ਇੱਕ ਚੁਣੇ ਹੋਏ ਨੁਮਾਇੰਦੇ ਨੂੰ, ਜਿਵੇਂ ਆਪਾਂ ਦਾਨਿਸ਼ ਅਲੀ ਦੇ ਸੰਦਰਭ ਦੇ ਵਿੱਚ ਕਹਿਣਾ ਨਾ ਕਿ ਇੱਕ ਉਹ ਲੋਕਾਂ ਦਾ ਨੁਮਾਇੰਦਾ ਵਾ, ਪਰ ਇੱਕ ਚੁਣੇ ਹੋਏ ਨੁਮਾਇੰਦੇ ਨੂੰ ਚੋਰਾਂ ਵਾਂਗੂ ਇਸ ਤਰ੍ਹਾਂ ਗ੍ਰਿਫਤਾਰ ਕਰਨਾ ਇਹ ਸ਼ਾਇਦ ਜਾਇਜ਼ ਨਹੀਂ ਹੈ। ਸਰਕਾਰ ਨੂੰ ਇਹਨਾਂ ਮਸਲਿਆਂ ਉੱਤੇ ਠੀਕ ਹੈ ਇੱਕ ਮੌਕਾ ਦੇ ਦਿੰਦੀ ਹੈ ਸਰਕਾਰ ਫਿਰ ਪੋਲੀਟੀਕਲ ਵੈਂਡੇਟਾ ਕਹਿਣ ਦੀ ਇਸ ਮਾਮਲੇ ਦੇ ਵਿੱਚ, ਕਿਉਂਕਿ ਆਪਾਂ ਦੇਖਿਆ ਨਾ ਮਨਪ੍ਰੀਤ ਬਾਦਲ ਨੇ ਜਿਹੜੀ ਅਗਾਊਂ ਜ਼ਮਾਨਤ ਦੀ ਅਰਜ਼ੀ ਲਾਈ ਸੀ ਉਹਦੇ 'ਚ ਕਿਹਾ ਕਿ ਵੀਡੀਓ ਨੱਥੀ ਕੀਤੀ ਹੈ ਬਕਾਇਦਾ ਭਗਵੰਤ ਮਾਨ ਦੀ। ਮਨਪ੍ਰੀਤ ਬਾਦਲ ਦੋਸ਼ੀ ਹੈ ਨਹੀਂ ਹੈ, ਸੁਖਪਾਲ ਖਹਿਰਾ ਦੋਸ਼ੀ ਹੈ ਨਹੀਂ ਹੈ, ਪਰ ਜਿਸ ਤਰੀਕੇ ਦਾ ਤੁਸੀਂ ਪ੍ਰੋਸੀਡਿੰਗ ਦਾ ਜੋ ਤਰੀਕਾਕਾਰ ਹੈ ਉਹ ਜ਼ਰੂਰ ਸਵਾਲਾਂ ਦੇ ਘੇਰੇ ਦੇ ਵਿੱਚ ਫਿਰ ਉਸ ਸਮੇਂ ਰਹਿੰਦਾ।